ठीक। अच्छा डॉक्टर साहब 140 स्टैंजा। पाड़ चुनिया सुथना कुर्तियां नू ਚੱਕ ਵੱਢ ਕੇ ਚੀਕਦਾ ਚੋਰ ਵਾਂਗੂ ਬੱਤੇ ਫਿਰਨ ਪਰਿਵਾਰ ਜਿਉਂ ਚੰਨ ਦੁਆਲੇ ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂ ਸਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ ਦੁਆਲੇ ਚੌਂਕੀਆਂ ਫਿਰਨ ਲਾਹੌਰ ਵਾਂਗੂ ਵਾਰਿਸ਼ਾ ਅੰਗਿਆਰਿਆਂ ਰੱਖਦਾ ਹੀ ਉਸ ਦੀ ਪ੍ਰੀਤ ਹੈ ਚੰਦ ਚਕੋਰ ਵਾਂਗੂ। ਅੱਛਾ, ਇਹਦੇ ਵਿੱਚ ਅਜੇ ਤੱਕ ਜਿਹੜਾ ਅਸੀਂ ਸਹਿਤੀ ਔਰ ਸੌਰੀ ਕੈਦੋ ਔਰ ਉਹਦੀਆਂ ਸਹੇਲੀਆਂ ਜਿਹੜੀਆਂ ਨੇ ਹੀਰ ਦੀਆਂ, ਉਹਨਾਂ ਦਾ ਜਿਹੜਾ ਆਪਸ ਦਾ ਮਾਮਲਾ ਹੈ ਉਹਨੂੰ ਅਸੀਂ ਇੱਕ ਆਮ ਕਿਸੇ ਦੇ ਤੌਰ ਤੇ ਇੰਜੋਏ ਕਰਨਾ। ਇਹ ਇੱਕ ਮੰਜ਼ਰ ਹੋ ਰਿਹਾ, ਕੁੜੀਆਂ ਜਿਹੜੀਆਂ ਨੇ ਉਹ ਇੱਕ ਮਲੰਗ ਨੂੰ ਘੇਰ ਕੇ ਬੈਠੀਆਂ ਨੇ, ਉਹਨੂੰ ਮਾਰਦੀਆਂ ਨੇ, ਉਹਨੂੰ ਛੇੜਦੀਆਂ ਨੇ ਵਗੈਰਾ ਵਗੈਰਾ। ਅੱਛਾ, ਲੇਕਿਨ ਜਿਹੜਾ ਸ਼ਾਇਰ ਹੁੰਦਾ ਹੈ, ਜਿਹੜਾ ਥਾਟਫੁਲ ਸ਼ਾਇਰ ਹੁੰਦਾ ਹੈ, ਉਹ ਐਵੇਂ ਕਿੱਸਾ ਨਹੀਂ ਪਾਉਂਦਾ, ਕਿਸੇ ਦੇ ਵਿੱਚ ਕੋਈ ਜ਼ੈਲੀ ਕਿੱਸਾ ਐਵੇਂ ਨਹੀਂ ਵਾੜ ਦਿੰਦਾ। ਉਹਦਾ ਵੀ ਕੋਈ ਮਕਸਦ ਹੁੰਦਾ ਹੈ। ਤੇ ਵਾਰਿਸ਼ਾਂ ਤੇ ਖਾਸ ਤੌਰ ਦੇ ਉੱਤੇ ਜਿਹੜੇ ਇੱਧਰ ਉੱਧਰ ਦੇ ਕਿੱਸੇ ਨੇ ਉਹਨਾਂ ਨੂੰ ਬਿਲਕੁਲ ਹੀ ਨਹੀਂ ਵਾੜਦਾ ਔਰ ਗੱਲ ਨੂੰ ਛੋਟੀ ਤੋਂ ਛੋਟੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਮਾਮਲਾ ਕੀ ਹੈ ਕੁੜੀਆਂ ਦਾ ਤੇ ਕੈਦੋ ਦਾ? डॉक्टर साहब मैं कुछ बोल, ਤੁਹਾਡਾ ਕੀ ਖਿਆਲ? मैं कुछ बोलना डॉक्टर साहब? मेरा ख्याल है इस बंदे बारिश शायद दसना चाह रहा है कि जिस तरह के औरत जात उस माशरे च पिसी है ते कुड़ियां ਜਿਹੜੀਆਂ ਨੇ ਜਿਹੜੀਆਂ ਕਿ ਛੋਟੀ ਜ਼ਾਤ ਦੀਆਂ ਨੇ ਔਰ ਲੈਸ ਵੈਲ ਆਫ ਨੇ ਕੰਪੇਅਰ ਟੂ ਹੀਰ, ਲੇਕਿਨ ਮਸਲਾ ਸਭ ਦਾ ਇੱਕੋ ਹੀ ਹੈ ਕਿ ਇਹਨਾਂ ਨੂੰ ਰਾਈਟ ਨਹੀਂ ਦਿੱਤਾ ਜਾ ਰਿਹਾ ਲਾਈਫ ਦੀ ਚ ਆਪਣੀ ਪਸੰਦ ਦੇ ਸ਼ੋਅ ਦੇ ਨਾਲ ਜਾਂ ਬੰਦੇ ਨਾਲ ਜਾਣ ਦਾ। ਤੇ ਉਹ ਜਿਹੜੀਆਂ ਛੋਟੀ ਕੁੜੀਆਂ ਨੇ ਦੀਆਂ ਸਹੇਲੀਆਂ ਛੋਟੀ ਜ਼ਾਤ ਦੀਆਂ ਜਾਂ ਉਹਦੀਆਂ ਸਹੇਲੀਆਂ, ਉਹ ਇੱਕ ਕਲੈਕਟਿਵ ਐਂਗਰ ਉਹਨਾਂ ਚਗਾ ਵੇ ਜਿਹੜਾ ਕਿ ਉਹ ਕਹਿੰਦੀਆਂ ਚਲੋ ਠੀਕ ਹੈ ਅਸੀਂ ਨਹੀਂ ਮਿਲ ਸਕਦੀਆਂ ਲੇਕਿਨ ਅਸੀਂ ਕਿਸੇ ਨੂੰ ਮਿਲਾ ਤੇ ਦੇ ਸਕਦੇ ਹਾਂ। ਇਹਦੇ ਚ ਛੋਟੀ ਵੱਡੀ ਜ਼ਾਤ ਦਾ ਗੱਲ ਹੀ ਨਹੀਂ ਆਈ। ਮੇਰੇ ਮੈਂ ਜੇ ਇੱਕ ਗੱਲ ਆਖਾਂ ਤੇ ਮੈਨੂੰ ਲੱਗਦਾ ਹੈ ਉਹਦੀ ਵਜ੍ਹਾ ਇਹ ਥੋੜਾ ਹੀ ਹੈ ਕਿ ਸਿਰਫ ਹੀਰ ਹੀ ਖਾਂਦੀ ਪੀਂਦੀ ਕੁੜੀ ਹੈ ਤੇ ਬਾਕੀ ਸਭ ਕਮਜ਼ਾਤ ਨੇ, ਇਹ ਤੇ ਨਹੀਂ ਹੈਗਾ ਨਾ। I think it's the progressives and traditionalists. I think progressive or traditionalists ਦਾ ਜਿਹੜਾ conflict ਹੈ ਮੈਨੂੰ ਲੱਗਦਾ ਹੈ ਉਹ ਦੇਖੋ ਇਹਦੇ ਚ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਕੈਦੋ ਹੈ, ਕੈਦੋ ਜਿਹੜਾ ਹੈ ਉਹ ਮੇਨ ਪ੍ਰੋਟੈਕਟਰ ਹੈਗਾ ਟ੍ਰੈਡੀਸ਼ਨ ਦਾ। ਲਿਹਾਜ਼ਾ ਉਹ ਇੱਕ ਟ੍ਰੈਡੀਸ਼ਨ ਦਾ ਕਿਲਾ ਹੈ, ਇੱਕ ਟ੍ਰੈਡੀਸ਼ਨ ਦਾ ਸੈਂਟਰ। ਤੇ ਜਿਹੜੇ ਟ੍ਰੈਡੀਸ਼ਨ ਦਾ ਸੈਂਟਰ ਹੈ ਉਹਦਾ ਮੁੱਢਲਾ ਟਕਰਾਅ ਔਰਤਾਂ ਦੇ ਨਾਲ ਹੈ। ਤੇ ਔਰਤਾਂ ਦੀ ਔਰ ਕੈਦੋ ਦੀ ਜਿਹੜੀ ਆਪਸ ਦੇ ਵਿੱਚ ਟਕਰਾਅ ਹੈ ਉਹ ਟ੍ਰੈਡੀਸ਼ਨ ਦਾ ਔਰ ਬਗਾਵਤ ਦਾ ਟਕਰਾਅ ਹੈ।
ਅਗਰ ਤੁਸੀਂ ਆਖਰ ਤੇ ਜਾ ਕੇ ਵਾਰਿਸ ਸ਼ਾਹ ਦੀ ਜਿਹੜੀ ਆਪਣੀ ਸਿੰਬਲ ਦੀ ਤਸ਼ਰੀਹ ਕੀਤੀ ਹੈ ਉਹਨੇ, ਤੇ ਉਹਦੇ ਵਿੱਚ ਦੇਖੋ ਤੇ ਉਹ ਇਹ ਕਹਿੰਦਾ ਹੈ ਕਿ ਇਹ ਜਿਹੜੀਆਂ ਸਹੇਲੀਆਂ ਨੇ ਹੀਰ ਦੀਆਂ, ਇਹ ਤੁਹਾਡਾ ਸਮਾਜੀ ਸਾਜ਼ੋ ਸਮਾਨ ਹੈ। ਤੇ ਇਹਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ਕੈਦੋ ਜਿਹੜਾ ਉਹ ਇੱਕ ਆਈਡੀਅਲਿਸਟਿਕ ਟ੍ਰੈਡੀਸ਼ਨ ਦਾ ਸਿੰਬਲ ਹੈ, ਔਰ ਜਿਹੜੀ ਬਾਕੀ ਅਸਲੀ ਦੁਨੀਆ, ਐਕਚੁਅਲ ਦੁਨੀਆ ਦੇ ਜਿਹੜੇ ਕਾਰੋਬਾਰ ਨੇ ਚੱਲ ਰਹੇ ਨੇ, ਉਹ ਉਸ ਆਈਡੀਅਲ ਦੇ ਮੁਤਾਬਕ ਨਹੀਂ ਚੱਲ ਰਹੇ। ਮਤਲਬ ਇਹ ਹੈ ਕਿ ਆਈਡੀਅਲ ਜਿਹੜੀ ਟ੍ਰੈਡੀਸ਼ਨ ਹੈ ਉਹ ਹੋਰ ਹੁੰਦੀ ਹੈ, ਤੇ ਲੋਕਾਂ ਦੇ ਜਿਹੜੇ ਅਮਲ ਹੁੰਦੇ ਨੇ ਉਹਨਾਂ ਦੇ ਵਿੱਚ ਤੇ ਕਈ ਕੁਛ ਇੱਧਰ ਦਾ ਤੇ ਉੱਧਰ ਦਾ ਪਾਇਆ ਹੁੰਦਾ ਹੈ। ਕਲਾਸਿਕ ਜਿਹੜੀ ਟ੍ਰੈਡੀਸ਼ਨ ਉਹਦੇ ਕਦੀ ਝੂਠ ਨਾ ਬੋਲੋ, ਲੇਕਿਨ ਜ਼ਿੰਦਗੀ 'ਚ ਝੂਠ ਬੋਲਿਆ ਜਾਂਦਾ ਹੈ ਵਗੈਰਾ ਵਗੈਰਾ। ਮਤਲਬ ਇਹ ਮੈਂ ਗੱਲ ਕਰਨਾ। ਅੱਛਾ, ਇੱਥੋਂ ਇਸ ਬੰਦ ਦੇ ਵਿੱਚ ਇਹ ਲੱਗਦਾ ਹੈ ਕਿ ਜਿਹੜਾ ਅਪਹੋਲਡਰ ਸੀਗਾ ਟ੍ਰੈਡੀਸ਼ਨ ਦਾ, ਯਾਨੀ ਕੈਦੋ, ਉਹ ਇੱਕ ਹਾਰੀ ਹੋਈ ਸੱਥ ਹੈ, ਔਰ ਕੁੜੀਆਂ ਇੱਕ ਜਿੱਤੀ ਹੋਈ ਪਾਰਟੀ ਹੈ। ਔਰ ਇਹ ਸੀਨ ਜਿਹੜਾ ਹੈ ਇਹ ਉਹਨਾਂ ਜਿੱਤਿਆਂ ਹੋਇਆਂ ਔਰ ਹਾਰਿਆਂ ਦੇ ਦਰਮਿਆਨ ਦਾ ਇੱਕ ਮੰਜ਼ਰ ਹੈ। ਪਾੜ ਚੁੰਨੀਆਂ ਸੁਥਣਾ ਕੁੜਤੀਆਂ ਨੂੰ, ਇਹਦੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਨਾ। ਚੁੰਨੀਆਂ ਸੁਥਣਾ ਦਾ ਮਤਲਬ ਸ਼ਲਵਾਰਾਂ, ਕੁੜਤੀਆਂ ਦਾ ਮਤਲਬ ਗਲ ਦੀ ਕੁੜਤਾ, ਚੱਕ ਵੱਢ ਕੇ ਚੀਕਦਾ ਚੋਰ ਵਾਂਗੂ। ਤੇ ਉਹ ਕੁੜੀਆਂ ਨੂੰ ਚੱਕ ਵੱਢਦਾ ਹੈ, ਤੇ ਮਤਲਬ ਜਿਵੇਂ ਘੇਰਿਆ ਹੋਇਆ ਬੰਦਾ ਜਿਹਦੇ ਕੋਲ ਜਿਹਦੀ ਕੋਈ ਤਾਕਤ ਨਹੀਂ ਰਹੀ, ਉਹ ਚੱਕ ਮਾਰਦਾ, ਲੜ ਨਹੀਂ ਸਕਦਾ। ਵੱਤੇ ਫਿਰਨ ਪਰਿਵਾਰ ਜੋ ਚੰਨ ਦੁਆਲੇ। ਅੱਛਾ, ਪਰਿਵਾਰ ਜਿਹੜਾ ਨਾ, ਪਰਿਵਾਰ ਦਾ ਮਤਲਬ ਵੈਸੇ ਤੇ ਟੱਬਰ ਹੁੰਦਾ ਹੈ, ਤੇ ਗਰੁੱਪ ਵੀ ਹੁੰਦਾ ਹੈ। ਇੱਥੇ ਮਤਲਬ ਹੈ ਕਿ ਜਿਵੇਂ ਚੰਨ ਦੇ ਦੁਆਲੇ ਕਈਆਂ ਨੇ ਬਹੁਤ, ਮਤਲਬ ਜਿਹੜੀ ਮੈਂ ਕਰਨ ਜਾ ਰਿਹਾ ਉਹ ਥੋੜੀ ਵੱਖਰੀ ਹੈ, ਬਾਕੀ ਸਾਰਿਆਂ ਨੇ ਗੋਲ ਮੋਲ ਇਹਨੂੰ ਕਰਤਾ ਹੈ। ਮੇਰਾ ਆਪਣਾ ਖਿਆਲ ਹੈ ਕਿ ਜਿਹੜੇ ਚੰਨ ਦੇ ਦੁਆਲੇ ਬਾਕੀ ਸਿਤਾਰਿਆਂ ਦੇ ਝੁਰਮੁਟ ਜਿਵੇਂ ਘੁੰਮ ਰਹੇ ਹੁੰਦੇ ਨੇ, ਇਵੇਂ ਹੀ ਬੱਤੇ ਫਿਰਨ ਪਰਿਵਾਰ ਦੇ ਚੰਨ ਦੁਆਲੇ। ਕੁੜੀਆਂ ਦੇ ਜਿਹੜਾ ਪਰਿਵਾਰ ਹੈ ਉਹ ਉਹਦੇ ਦੁਆਲੇ, ਕੈਦੋ ਦੇ ਦੁਆਲੇ ਇੰਝ ਘੁੰਮ ਰਿਹਾ ਜਿਵੇਂ ਚੰਨ ਦੇ ਦੁਆਲੇ ਦੂਜੀਆਂ ਚੀਜ਼ਾਂ ਘੁੰਮ ਰਹੀਆਂ ਹੁੰਦੀਆਂ ਨੇ। ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂ, ਤੇ ਉਹ ਮਸਤੀ ਦੇ ਵਿੱਚ ਉਹਦੇ ਇਰਦ ਗਿਰਦ ਪਾਇਲਾਂ ਪਾਉਂਦੀਆਂ ਨੇ। ਪਾਇਲ ਪਾਉਣਾ ਤੁਹਾਨੂੰ ਪਤਾ ਨਾ ਕੀ ਹੁੰਦਾ? ਮੋਰ ਪਾਇਲਾਂ ਪਾਉਂਦੇ ਨੇ। ਮੋਰ ਪਾਇਲਾਂ ਪਾਉਂਦੇ ਨੇ, ਮਤਲਬ ਮੋਰ ਦਾ ਇੱਕ ਡਾਂਸ ਹੈ ਜਿਹਨੂੰ ਪਾਇਲ ਕਹਿੰਦੇ ਆ। ਡਾਕਟਰ ਸਾਹਿਬ, ਇੱਕ ਮੇਰੇ ਦਿਮਾਗ 'ਚ ਗੱਲ ਆ ਰਹੀ ਹੈ, ਪਤਾ ਨਹੀਂ ਹੁਣ ਤੁਸੀਂ ਇਹ ਵੀ ਦੇਖੀ ਹੋਏਗੀ ਕਿ ਜਦੋਂ ਕਿਸੇ ਰਾਤ ਚੰਨ ਦੇ ਆਲੇ ਦੁਆਲੇ ਇੱਕ ਐਸਾ ਕੰਪਲੀਟ ਸਰਕਲ ਜਿਹਾ ਬਣ ਜਾਂਦਾ, ਉਹਨੂੰ ਅਸੀਂ ਪਰਿਵਾਰ ਕਹਿੰਦੇ ਹੁੰਦੇ ਸੀ ਆਪਣੇ ਛੋਟੇ ਹੁੰਦੇ ਨਾ, ਕਿ ਪਤਾ ਨਹੀਂ ਜਾਂ ਧੂਆਂ ਜਾਂ ਕੋਈ ਐਸੀ ਕੋਈ ਚੀਜ਼ ਹੁੰਦੀ ਕਿ ਕੰਪਲੀਟ
ਆਪਣੇ ਸਰਕਲ ਚੰਦ ਦੇ ਦੁਆਲੇ ਹੋ ਜਾਂਦਾ, ਉਹਨੂੰ ਕਹਿੰਦੇ ਹਾਂਜੀ। ਚੰਦ ਦੇ ਦੁਆਲੇ ਪਰਿਵਾਰ ਪੈ ਗਿਆ। ਹਾਂਜੀ ਹਾਂਜੀ। ਅੱਛਾ ਜੀ। ਸਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ, ਦੁਆਲੇ ਚੌਂਕੀਆਂ ਫਿਰਨ ਲਾਹੌਰ ਵਾਂਗੂ। ਜਿਵੇਂ ਸਾਹੂਕਾਰ ਦਾ ਮਾਲ ਕਿਲੇ ਵਿੱਚ ਰੱਖਿਆ ਹੋਵੇ ਤੇ ਉਹਦੇ ਆਲੇ ਦੁਆਲੇ ਫੌਜੀ ਚੌਕੀਆਂ ਉਹਦੀ ਹਿਫਾਜ਼ਤ ਕਰ ਰਹੀਆਂ ਹੋਣ। ਹੁਣ ਇਹਦੇ ਵਿੱਚ ਤੁਸੀਂ ਇਹ 2-3 ਗੱਲਾਂ ਇਸ ਲਾਈਨ ਦੇ ਵਿੱਚ ਨੋਟ ਕਰੋ ਕਿ ਇੱਕ ਤੇ ਇਹ ਹੈ ਕਿ ਸਾਹੂਕਾਰ ਤੇ ਫੌਜ ਦਾ ਆਪਸ ਵਿੱਚ ਕੀ ਤਾਲੁਕ ਹੈ ਉਸ ਵੇਲੇ, ਕਿ ਸਾਹੂਕਾਰ ਜਿਹੜੇ ਨੇ ਫੌਜ ਉਹਨਾਂ ਦੀ ਹਿਫਾਜ਼ਤ ਕਰਦੀ ਹੈ ਔਰ ਸਾਹੂਕਾਰ ਜਿਹੜੇ ਨੇ ਉਹ ਉਹਨਾਂ ਨੂੰ ਫਾਈਨੈਂਸ਼ੀਅਲ ਬਾਦਸ਼ਾਹ ਨੂੰ ਸਪੋਰਟ ਕਰਦੇ ਨੇ। ਸੋ ਕਾਮਰਸ ਔਰ ਜਿਹੜੀ ਪੋਲੀਟੀਕਲ ਤਾਕਤ ਹੈ ਉਹਨਾਂ ਦਾ ਆਪਸ ਦੇ ਵਿੱਚ ਗਹਿਰਾ ਤਾਲੁਕ ਜਿਹੜਾ ਮੌਜੂਦ ਹੈ, ਜਿਹੜਾ ਇੱਥੇ ਵਾਰਿਸ ਸ਼ਾਹ ਨੇ ਤੁਹਾਨੂੰ ਦਿਖਾਇਆ ਹੈ। ਫਿਰ ਇਹ ਵੀ ਹੈਗੀ ਹੈ ਕਿ ਵਾਰਿਸ ਸ਼ਾਹ ਦੇ ਜ਼ਮਾਨੇ ਦੇ ਵਿੱਚ ਜਿਹੜੀ ਟ੍ਰੇਡ ਹੈ, ਕਾਮਰਸ ਹੈ, ਉਹ ਬਹੁਤ ਅਨਸਰਟਨ ਔਰ ਬਹੁਤ ਖਤਰਨਾਕ ਹੋ ਗਈ ਸੀ, ਕਿਉਂਕਿ ਬਹੁਤ ਸਾਰੇ ਗਰੁੱਪ ਜਿਹੜੇ ਨੇ ਉਹ ਲੁੱਟ ਲੈਂਦੇ ਸਨ ਟ੍ਰੇਡਰਸ ਨੂੰ। ਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਬਾਦਸ਼ਾਹ ਹੈ ਜਾਂ ਸਟੇਟ ਹੈ, ਟ੍ਰੇਡ ਜਿਹੜਾ ਹੈ ਉਹਨੂੰ ਪ੍ਰੋਟੈਕਟ ਕਰੇ, ਕਿਉਂਕਿ ਇਸੇ ਤਰੀਕੇ ਦੇ ਨਾਲ ਸੁਸਾਇਟੀ ਮੁਨਾਸਿਬ ਤੌਰ ਤੇ ਚੱਲ ਸਕਦੀ ਹੈ। ਵਾਰਿਸ ਸ਼ਾਹ ਅੰਗਿਆਰੀਆਂ ਭਖਦਾ ਹੀ ਉਸਦੀ ਪ੍ਰੀਤ ਹੈ ਚੰਦ ਚਕੋਰ ਵਾਂਗੂ। ਜਿਹੜਾ ਚੰਦ ਤੇ ਚਕੋਰ ਦਾ ਆਪਸ ਚ ਤਾਲੁਕ ਹੈ ਜਾਂ ਪਰਵਾਨੇ ਦਾ ਤੇ ਲਾਈਟ ਦਾ ਆਪਸ ਚ ਤਾਲੁਕ ਹੈ, ਉਹ ਐਸਾ ਹੈ ਕਿ ਜਿਹੜਾ ਪਰਵਾਨਾ ਹੈ ਉਹ ਦੀਵੇ ਦੀ ਲੋਹ ਨੂੰ ਜਾਂ ਲੋਹ ਨੂੰ ਭਖਦਾ, ਯਾਨੀ ਉਹਨੂੰ ਖਾ ਜਾਂਦਾ ਤੇ ਉਸ ਦਾ ਖਾ ਜਾਣ ਦੇ ਨਾਲ ਹੀ ਉਹ ਮਰ ਜਾਂਦਾ ਹੈ। ਤੇ ਵਾਰਿਸ ਸ਼ਾਹ ਅੰਗਿਆਰੀਆਂ ਭਖਦੀਆਂ ਹੀ, ਮਤਲਬ ਇਸ਼ਕ ਜਿਹੜਾ ਹੈ ਉਹ ਇੱਕ ਭਖਦੀ ਅੰਗਿਆਰੀ ਹੈ। ਤੇ ਜਿਹੜਾ ਵੀ ਉਹਨੂੰ ਭਖਦਾ ਹੈ, ਉਸ ਅੰਗਿਆਰੇ ਨੂੰ, ਇਸ਼ਕ ਦੇ ਅੰਗਿਆਰੇ ਨੂੰ, ਉਹਦਾ ਚੰਦ ਤੇ ਚਕੋਰ ਵਾਲਾ ਤਾਲੁਕ ਹੈ। ਕਿਉਂਕਿ ਚੰਦ ਤੇ ਚਕੋਰ ਦਾ ਤਾਲੁਕ ਇਹ ਹੈਗਾ ਕਿ ਚੰਦ ਤੇ ਚਕੋਰ ਨੇ ਕਦੀ ਮਿਲਣਾ ਨਹੀਂ ਆਪਸ ਚ, ਉਹ ਹਮੇਸ਼ਾ ਚਕੋਰ ਦੇ ਮਰਨ ਤੇ ਮੁੱਕ ਜਾਣਾ। ਸੋ ਇਸ ਤਰ੍ਹਾਂ ਦੀ ਇੱਕ ਗੱਲ ਜਿਹੜੀ ਹੈ ਇਸ ਮਿਸਰੇ ਤੇ ਕਹੀ ਜਾ ਸਕਦੀ ਹੈ। ਸਰ ਇੱਥੇ ਇਹ ਵੀ ਕਹਿ ਸਕਦੇ ਆ ਕਿ ਬਈ ਉਹਨਾਂ ਦੇ ਵੱਸ ਵੀ ਨਹੀਂ, ਆਈ ਮੀਨ ਇਟ ਇਜ਼ ਬਿਯੋਂਡ देयर ਕੰਟਰੋਲ। ਜਿਹੜਾ ਉਹਨਾਂ ਦਾ ਹੈਗਾ ਜੋ ਅੰਤ ਜੋ ਹੈ ਸੋ ਹੈ, ਕਿ ਜਿਹੜਾ ਹੀਰ ਰਾਂਝੇ ਦਾ ਵੀ ਇਸ਼ਕ ਹੈ ਉਹ ਵੀ ਜਿੱਦਾਂ ਕਿ ਜਾਣਦਿਆਂ ਹੋਇਆਂ ਵੀ ਪਤੰਗਾ, ਮਤਲਬ ਕਿ ਇਟਸ ਬਿਯੋਂਡ देयर ਕੰਟਰੋਲ। ਆਓ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕੈਦੋ ਔਰ ਰਾਂਝਾ ਦੋਨੇ ਹੀ ਉਸ ਕੈਟੇਗਰੀ ਚ ਨੇ ਕਿ ਜਿਨ੍ਹਾਂ ਦਾ ਮਕਸਦ ਪੂਰਾ ਨਹੀਂ ਹੋ ਸਕਦਾ। ਵਾਹ ਵਾਹ, ਮਕਸਦ ਬੰਦ ਬੜਾ ਕਮਾਲ ਦਾ ਬੰਦ ਹੈ, ਪੂਰਾ ਨਹੀਂ ਹੋ ਸਕਦਾ ਹੈ। ਇਹ ਬੰਦ ਜਿਹੜਾ ਹੈ ਬੜਾ ਹੀ ਕਮਾਲ ਦਾ, ਬੜੀ ਗਹਿਰਾਈ ਵਾਲਾ ਤੁਸੀਂ ਦਰਸਾਇਆ ਸਾਨੂੰ ਇਸ। ਹਾਂਜੀ, ਅਗਲਾ ਜੀ, ਉਹਨੂੰ ਫਾੜ ਕੇ ਕੁੱਟ ਚਕਚੂਰ ਕੀਤਾ, ਸਿਆਲੀ ਲਾਇ ਕੇ ਪਾਸਣਾ ਧਾਈਆਂ ਨੇ।
ਕੁੜੀਆਂ ਨੇ ਉਹਨੂੰ ਕੈਦੋ ਨੂੰ ਕੁੱਟ ਕੇ ਬਿਲਕੁਲ ਚਕਨਾਚੂਰ ਕਰ ਦਿੱਤਾ ਹੈ ਤੇ ਸਿਆਲੀ ਪਾਸਣਾ ਲਾਇ ਕੇ ਸਿਆਲੀ ਲਾਇ ਕੇ ਪਾਸਣਾ ਬਣਾਈਆਂ ਨੇ। ਅੱਛਾ, ਪਾਸਣਾ ਇਹ ਹੁੰਦਾ ਸੀਗਾ ਕਿ ਜਿਹੜੇ ਚੋਰ ਨੇ ਨਾ, ਉਹ ਚੋਰੀ ਕਰਨ ਜਦੋਂ ਜਾਂਦੇ ਸਨ ਤੇ ਆਪਣੀ ਜੁੱਤੀ ਦੇ ਥੱਲੇ ਇੱਕ ਹੋਰ ਅੱਡੀ ਲਵਾ ਲੈਂਦੇ ਸਨ। ਤੇ ਚੋਰੀ ਕਰਕੇ ਤੇ ਉਹ ਅੱਡੀ ਲਾ ਦਿੰਦੇ ਸਨ। ਅੱਡੀ ਦੇ ਨਾਲ ਤੇ ਉਹਦਾ ਨਿਸ਼ਾਨ ਬਣਦਾ ਹੈ ਨਾ ਜੀ, ਜਿਸ ਨਾਲ ਖੁਰਾ ਕੱਢਿਆ ਜਾਂਦਾ ਹੈ। ਇਹ ਜਿਹੜੇ ਖੋਜੀ ਸਨ, ਇਹ ਪੈਰਾਂ ਦੇ ਨਿਸ਼ਾਨਾਂ ਤੋਂ ਅੱਗੇ ਖੁਰਾ ਕੱਢਦੇ ਸਨ ਨਾ। ਤੇ ਜੇ ਹੁਣ ਜਿਹੜੇ ਚੋਰੀ ਦੇ ਮੌਕੇ ਦੇ ਉੱਤੇ ਜਿਹੜਾ ਨਿਸ਼ਾਨ ਹੈ ਉਹ ਅੱਗੇ ਜਾ ਕੇ ਬਦਲ ਜਾਂਦਾ ਹੈ ਤੇ ਜਿਹੜਾ ਖੋਜੀ ਹੈ ਉਹ ਸਰਟਨ ਤੇ ਨਹੀਂ ਹੋ ਸਕਦਾ ਨਾ ਜੀ ਕਿ ਉਹੋ ਹੀ ਬੰਦਾ ਹੈ। ਗੱਲ ਸਮਝਿਓ ਤੁਸੀਂ? ਬੜੇ ਟ੍ਰਿਕੀ ਆਦਮੀ ਸੀ ਚੋਰ, ਜਿਹੜੇ ਬਚਣ ਦੇ ਲਈ ਸਭ ਕੁਝ ਕਰਦੇ ਸੀ। ਹੈ ਚੋਰ ਜਿਹੜੇ ਆ ਬਚਣ ਦੇ ਲਈ ਬੜੇ ਟ੍ਰਿਕੀ ਆਦਮੀ ਸੀ ਚੋਰ ਜਿਹੜੇ ਸੀ। ਮਤਲਬ ਇਹ ਟ੍ਰਿਕ ਸੀ ਨਾ ਉਹਨਾਂ ਦਾ, ਬਹੁਤ ਵੱਡਾ ਟ੍ਰਿਕ ਹੈ ਕਿ ਮੈਂ ਖੋਜੀ ਵੀ ਲੱਭ ਨਹੀਂ ਸਕਦੇ ਉਹਨਾਂ ਨੂੰ। ਤਾਂ ਤੇ ਖੋਜੀ ਵੀ ਨਹੀਂ ਲੱਭ ਸਕਦੇ ਕਿ ਉਹਨਾਂ ਨੇ ਚੋਰੀ ਕਰਨ ਵਾਲੇ ਜਿਹੜੇ ਜੁੱਤੀ ਦਾ ਤੱਲਾ ਲਾਇਆ ਉਹ ਅੱਗੇ ਜਾ ਕੇ ਤੇ ਪੁੱਟ ਦਿੱਤਾ ਤੇ ਆਪਣਾ ਦੂਜਾ ਤੱਲਾ ਲਾ ਲਿਆ। ਵਾਹ, ਕਮਾਲ ਹੈ। ਅੱਛਾ ਜੀ, ਹੱਥੀ ਬਾਲ ਮੁਵਾਤੜੇ ਕਾ ਕਾਨੇ ਵੱਡੇ ਭਾਂਬੜੇ ਬਾਲ ਲੈ ਆਈਆਂ ਨੇ। ਹੱਥੀ ਬਾਲ ਮੁਵਾਤੜੇ, ਮੁਵਾਤੜਾ ਹੁੰਦਾ, ਮੁਵਾਤੜਾ ਆਮ ਤੌਰ ਤੇ ਜਿਹੜਾ ਕੀ ਕਹਿੰਦੇ ਨੇ ਸ਼ੋਲਾ ਪੈਦਾ ਕੀਤਾ ਹੁੰਦਾ ਹੈ ਨਾ ਕਿਸੇ ਅੱਗ ਦੇ ਸਿਰੇ ਨੂੰ, ਕਿਸੇ ਲੱਕੜ ਦੇ ਸਿਰੇ ਨੂੰ ਅੱਗ ਲਾ ਕੇ ਇਹਨੂੰ ਮੁਵਾਤਾ ਕਹਿੰਦੇ ਨੇ। ਮਤਲਬ ਅੱਗਾਂ ਲੱਕੜਾਂ ਦੀਆਂ ਅੱਗਾਂ ਬਾਲ ਕੇ ਹੱਥਾਂ 'ਚ ਫੜੀਆਂ ਨੇ। ਹੱਥੀਂ ਬਾਲ ਮੁਆਤੜੇ ਕਾ ਕਾਨੇ ਵੱਡੇ ਭਾਂਬੜੇ ਬਾਲ ਲਿਆਈਆਂ ਨੇ। ਭਾਂਬੜ ਬਾਲ ਕੇ ਆ ਗਈਆਂ ਨੇ। ਜੁਗੀ ਸਾੜ ਕੇ ਭਾਂਡੜੇ ਬੰਨ ਸਾਰੇ ਕੁੱਕੜ ਕੁੱਤੀਆਂ ਚਾਰ ਬੁਝਾਈਆਂ ਨੇ। ਉਹਨਾਂ ਨੇ ਕੈਦੋ ਦੀ ਝੁੱਗੀ ਝਾੜ ਦਿੱਤੀ ਹੈ, ਭਾਂਡੇ ਭੰਨ ਦਿੱਤੇ ਨੇ ਤੇ ਉਹਨੇ ਜਿਹੜੀਆਂ ਕੁੱਤੀਆਂ ਕੁੜੀਆਂ ਰੱਖੀਆਂ ਸਨ ਉਹਨਾਂ ਨੂੰ ਸਾਰੀਆਂ ਨਸਾ ਦਿੱਤਾ। ਜੁੱਲ ਪਾੜ ਕੇ ਸਾੜ ਕੇ ਫਤਿਹ ਪਾਈ। ਜੁੱਲ ਜਿਹੜੀ ਹੈ ਮਤਲਬ ਰਜ਼ਾਈ ਜਿਹੜੀ ਉੱਤੇ ਲੈਂਦਾ ਸੀ ਮਾੜੀ ਮੋਟੀ, ਉਹਨੂੰ ਵੀ ਸਾੜ ਕੇ ਤੇ ਉਹਨਾਂ ਨੇ ਉਹਦੇ ਉੱਤੇ ਫਤਿਹ ਪਾ ਲਈ। ਦੇ ਕੰਕਰਡ ਉਹ ਜਿਹੜੀ ਮੈਂ ਗੱਲ ਪਹਿਲੇ ਕੀਤੀ ਸੀ ਉਹਨੂੰ ਧਿਆਨ 'ਚ ਰੱਖੋ। ਲੱਗੀਆਂ ਹੀਰ ਨੂੰ ਮਿਲਣ ਵਧਾਈਆਂ ਨਹੀਂ, ਉਹਨੂੰ ਮੁਬਾਰਕਬਾਦਾਂ ਮਿਲਣ ਲੱਗ ਪਈਆਂ। ਹੁਣ ਇਹ ਜਿਹੜੀ ਕਹਾਣੀ ਕੁੜੀਆਂ ਦੀ ਤੇ ਕੈਦੋ ਦੀ ਹੋ ਰਹੀ ਹੈ, ਉਹਨੂੰ ਹੁਣ ਹਿਸਟੋਰੀਕਲ ਪਰਸਪੈਕਟਿਵ ਵਿੱਚ ਲਿਆਉਣ ਲਈ ਵਾਰਿਸ ਸ਼ਾਹ ਕਹਿੰਦਾ ਫੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥੁਰਾ ਧੋ ਫੇਰ ਲਾਹੌਰ ਨੂੰ ਆਈਆਂ ਨੇ। ਕਿ ਸ਼ਾਹ ਦੀਆਂ ਜਿਹੜੀਆਂ ਫੌਜਾਂ ਨੇ ਉਹ ਮਥੁਰਾ ਨੂੰ ਫਤਿਹ ਕਰਕੇ ਧੋ ਫੇਰ ਲਾਹੌਰ ਨੂੰ ਲਈਆਂ। ਇੱਥੇ ਹੁਣ ਧੋ ਲਿਆਉਣਾ ਜਿਹੜਾ ਮਤਲਬ ਹੈ ਕਿ ਉੱਥੋਂ ਢੋ ਕੇ ਲਿਆਈਆਂ ਨੇ। ਇਹ ਲੁੱਟ ਮਾਰ ਦਾ ਸਮਾਨ ਉੱਥੋਂ ਲੁੱਟ ਮਾਰ ਦਾ ਸਮਾਨ ਮਿਥਰਾ ਤੋਂ ਲੈ ਕੇ ਆਈਆਂ ਨੇ, ਉੱਥੋਂ ਢੋ ਕੇ ਲਿਆਈਆਂ ਨੇ। ਡਾਕਟਰ ਸਾਹਿਬ ਮਿਥਰਾ ਜਗ੍ਹਾ ਦਾ ਨਾਮ ਹੈ? ਇਹਦਾ ਮਤਲਬ ਇਹ ਮਿਥਰਾ ਜਗ੍ਹਾ ਦਾ ਨਾਮ ਹੈ? ਹਾਂਜੀ, ਮਿਥਰਾ ਬੜੀ ਮਸ਼ਹੂਰ ਜਗ੍ਹਾ ਹੈ ਜੀ ਜੀ। ਥੈਂਕ ਯੂ। ਤੇ ਦੂਜਾ ਇਹਦਾ ਮਤਲਬ ਹੋ ਸਕਦਾ ਕਿ ਮਿਥਰਾ ਤੋਂ
ਵਾਪਸ ਆ ਕੇ ਹੁਣ ਲਾਹੌਰ ਦੇ ਵਿੱਚ ਉਹ ਲੁੱਟਮਾਰ ਕਰਨ ਲੱਗੀਆਂ ਨੇ, ਇੱਥੋਂ ਢੋਈ ਕਰਨ ਲੱਗੀਆਂ ਨੇ ਉਹ। ਯਾਨੀ ਉੱਥੋਂ ਲੁੱਟਮਾਰ ਕਰਕੇ ਹੁਣ ਲਾਹੌਰ ਵੱਲ ਠੀਕ ਉਹਨਾਂ ਹੈ ਨੇ ਜੀ। ਹਾਂਜੀ ਜੀਓ ਜੀ। ਡਾਕਟਰ ਸਾਹਿਬ ਸੌਰੀ ਟੂ ਇੰਟਰਰਪਟ, ਇਹ ਲਾਹੌਰ ਕਿਸ ਚੀਜ਼ ਦਾ ਸਿੰਬਲ ਆ? ਲਾਹੌਰ ਟ੍ਰੈਡੀਸ਼ਨ ਦਾ ਸਿੰਬਲ ਆ ਜਾਂ ਲਾਹੌਰ ਜਿਹੜਾ ਆ ਉਹ ਐਫਲੂਐਂਸ ਦਾ ਸਿੰਬਲ ਆ? ਲਾਹੌਰ ਜਿਹੜੀ ਪੂਰੀ ਵੱਡੀ ਰਿਆਸਤ ਹੈ ਉਹਦਾ ਸਿੰਬਲ ਹੈ। ਠੀਕ ਹੈ ਜੀ। ਇਸੇ ਲਈ ਉਹਨੂੰ ਤਖਤ ਲਾਹੌਰ ਕਹਿੰਦੇ ਨੇ ਨਾ ਜੀ। ਅੱਛਾ ਜੀ, ਅਗਲਾ ਕੈਦੋ ਲੱਥੜੇ ਪੱਥੜੇ ਖੂਨ ਵਹਿੰਦੇ, ਕੂਕੇ ਬੌੜੀ ਤੇ ਫਰਿਆਦ ਵੀਆਂ, ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਪੰਚੋ ਪਿੰਡ ਦਿਓ ਖਾ ਦਾਦ ਵੀਆਂ, ਕਫਨੀ ਪਾੜ ਬਾਦਸ਼ਾਹ ਤੇ ਜਾ ਕੂਕਾਂ, ਮੈਂ ਤਾਂ ਪੜ ਸਕਾਂ ਬੁਨਿਆਦ ਮੀਆਂ, ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਸ਼ੀਰੀ ਮਾਰਿਆ ਜਿਵੇਂ ਫਰਿਆਦ ਮੀਆਂ, ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਇਹ ਗੱਲ ਨਾ ਜਾਏ ਬਰਬਾਦ ਮੀਆਂ, ਵਾਲਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ, ਨਹੀਂ ਆਉਂਦਾ ਇਸ਼ਕ ਦਾ ਸਾਧ ਮੀਆਂ। ਕੈਦੋ ਲੱਥੜੇ ਪੱਥੜੇ ਖੂਨ ਵਹਿੰਦੇ, ਕੂਕੇ ਉਹ ਲੱਥੜੇ ਪੱਥੜਾ ਉਹਦਾ ਖੂਨ ਦੇ ਨਾਲ ਲੱਥੜਿਆ ਪੱਥੜਿਆ ਤੇ ਉਹ ਕੂਕਾਂ ਮਾਰਦਾ, ਬੌੜੀ ਤੇ ਫਰਿਆਦ ਮੀਆਂ। ਉਹ ਲੋਕਾਂ ਨੂੰ ਕਹਿੰਦਾ ਬੌੜੋ ਪਹੁੰਚੋ, ਦੇਖੋ ਮੇਰੇ ਨਾਲ ਕਿੰਨਾ ਜ਼ੁਲਮ ਹੋ ਚੁੱਕਿਆ। ਬੌੜਨਾ ਦਾ ਮਤਲਬ ਹੈ ਪਹੁੰਚਣਾ, ਆਓ। ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਮੈਨੂੰ ਬਿਲਕੁਲ ਚੂਰਾ ਮੇਰਾ ਕਰ ਦਿੱਤਾ। ਪੈਂਚੋ ਪਿੰਡ ਦਿਓ ਦੇਖ ਦਾਦ ਮੀਆਂ, ਤੇ ਪਿੰਡ ਦਿਓ ਪੰਚਾਇਤੀਓ ਤੁਸੀਂ ਮੈਨੂੰ ਇਹਦਾ ਇਨਸਾਫ ਦਿਓ, ਬਦਲਾ ਦਿਓ। ਕਫਨੀ ਪਾੜ ਬਾਦਸ਼ਾਹ ਤੇ ਜਾ ਕੂਕਾਂ, ਇਹ ਜਿਹੜੇ ਮਲੰਗ ਜਾਂ ਜੋਗੀ ਹੁੰਦੇ ਸਨ, ਦਰਵੇਸ਼ ਹੁੰਦੇ ਸਨ, ਇਹਨਾਂ ਨੇ ਇੱਕ ਲੰਮਾ ਕੁੜਤਾ ਪਾਇਆ ਹੁੰਦਾ ਸੀ ਜਿਹਨੂੰ ਕਫਨੀ ਕਹਿੰਦੇ ਸਨ। ਤੇ ਕਫਨੀ ਇਸ ਵਾਸਤੇ ਉਹਨੂੰ ਕਿਹਾ ਜਾਂਦਾ ਸੀ ਕਿ ਉਹ ਅਲਾਮਤ ਸੀ ਇਸ ਗੱਲ ਦੀ ਕਿ ਤੁਸੀਂ ਜ਼ਿੰਦਾ ਰਹਿੰਦਿਆਂ ਹੀ ਮੌਤ ਦਾ ਲਿਬਾਸ ਪਾ ਲਿਆ। ਇਹ ਅਹਿਮੀਅਤ ਸੀ ਕਫਨੀ ਦੀ। ਕਫਨੀ ਪਾੜ ਬਾਦਸ਼ਾਹ ਤੇ ਜਾ ਕੂਕਾਂ, ਮੈਂ ਬਾਦਸ਼ਾਹ ਦੇ ਦਰਬਾਰ 'ਚ ਕਫਨੀ ਪਾੜ ਕੇ ਜਾਵਾਂਗਾ, ਮੈਂ ਤਾਂ ਸੁੱਟ ਸੁੱਟਾਂ ਬੁਨਿਆਦ ਮੀਆਂ, ਤੇ ਮੈਂ ਤੁਹਾਨੂੰ ਜੜ੍ਹਾਂ ਤੋਂ ਅਖੇੜ ਦਿਆਂਗਾ। ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਮੇਰਾ ਕਸੂਰ ਤੇ ਕੋਈ ਨਹੀਂ ਸੀ, ਮੈਂ ਤੇ ਸਿਰਫ ਸੱਚ ਬੋਲਿਆ ਸੀ। ਸ਼ੀਰੀ ਮਾਰਿਆ ਜਿਵੇਂ ਫਰਿਆਦ ਮੀਆਂ, ਜਿਵੇਂ ਸ਼ੀਰੀ ਤੇ ਫਰਿਆਦ ਜਿਹੜੇ ਨੇ ਉਹ ਸੱਚ ਪਿੱਛੇ ਮਾਰੇ ਗਏ, ਇਵੇਂ ਮੈਂ ਵੀ ਸੱਚ ਪਿੱਛੇ ਮਾਰਿਆ ਗਿਆ। ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਇਹ ਗੱਲ ਨਾ ਜਾਏ ਬਰਬਾਦ ਮੀਆਂ, ਚਲੋ ਕਾਜ਼ੀ ਕੋਲ ਜਾ ਕੇ ਤੇ ਇਹਦਾ ਫੈਸਲਾ ਕਰਵਾਈਏ। ਇਹ ਗੱਲ ਜਿਹੜੀ ਹੈ ਐਵੇਂ ਜ਼ਾਇਆ ਨਹੀਂ ਜਾਣੀ ਚਾਹੀਦੀ, ਇਹ ਬਹੁਤ ਵੱਡਾ ਵਾਕਿਆ ਹੋਇਆ ਹੈ। ਵਾਰਿਸ ਅਹਿਮਕਾਂ ਨੂੰ ਬਿਨਾਂ ਫਾਟ ਖਾਧੇ, ਵਾਰਿਸ ਜਿਹੜੇ ਬੇਵਕੂਫ ਨੇ ਉਹਨਾਂ ਨੂੰ ਜਿੰਨਾ ਚਿਰ ਮਾਰਨ, ਜਿੰਨਾ ਚਿਰ ਉਹਨਾਂ ਨੂੰ ਫਾਟਿਆ ਨਾ ਜਾਵੇ, ਕੁੱਟਿਆ ਨਾ ਜਾਵੇ, ਮਾਰਿਆ ਨਾ ਜਾਵੇ, ਉਹਨਾਂ ਨੂੰ ਇਸ਼ਕ ਦਾ ਸਵਾਲ ਨਹੀਂ ਹੁੰਦਾ। ਸਰ ਜੀ, ਜਿਹੜਾ ਇਹ ਕਫਨੀ ਪਾੜਨ ਦੀ ਗੱਲ ਹੁੰਦੀ ਆ, ਇਹਦੇ ਵਿੱਚ
ਦੋ ਗੱਲਾਂ ਹੋ ਸਕਦੀਆਂ ਕਿ ਵੀ ਇੱਕ ਤੇ ਜਦ ਤੁਸੀਂ ਕਫਨ 'ਚ ਬੰਦਾ ਹੁੰਦਾ ਤੇ ਉਹ ਮਤਲਬ ਖਾਮੋਸ਼ ਚੁੱਪ ਹੋ ਜਾਂਦਾ, ਉਹਦੀ ਚੁੱਪ ਤੋੜਨੀ। ਤੇ ਸੈਕੰਡਲੀ ਇਹ ਹੁੰਦਾ ਕਿ ਜਦ ਬੰਦਾ ਉਹਦੇ 'ਚ ਕਫਨ, ਜਿਹੜੇ ਵੀ ਉਹਦੇ ਨਾਲ ਕੋਈ ਸੀਕ੍ਰੇਟਸ ਹੁੰਦੇ ਨੇ ਉਹ ਵਿੱਚ ਦਫਨ ਹੋ ਜਾਂਦੇ ਨੇ। ਤੇ ਕਫਨ ਦੇ ਵਿੱਚ ਇਹ ਵੀ ਹੈ ਕਿ ਮੈਂ ਸੀਕ੍ਰੇਟਸ ਛੁਪਾਈ ਜਿਹੜੇ ਬੈਠਾ ਉਹ ਮੈਂ ਬਾਹਰ ਕੱਢਾਂਗਾ ਤੇ ਆਪਣੀ ਚੁੱਪ ਨੂੰ ਤੋੜਾਂਗਾ। हाँ वो मतलब ये है कि दुनियादारी तो अपने आप ਨੂੰ ਦੁਨੀਆਦਾਰੀ ਦੇ ਜਿੰਨੇ ਵੀ ਚੱਕਰਬਾਜ਼ੀਆਂ ਨੇ ਉਹਨਾਂ ਤੋਂ ਆਪਣੇ ਆਪ ਨੂੰ ਅਲੱਗ ਕਰਦਾ ਹੈ ਨਾ। ਉਹਨਾਂ ਵਿੱਚ ਸੀਕ੍ਰੇਟਸ ਵੀ ਦੱਸਣੇ ਨੇ ਤੇ ਉਹਨਾਂ ਵਿੱਚ ਬਾਕੀ ਚੀਜ਼ਾਂ ਵੀ ਨੇ। ਚੂਚਕ ਆਖਿਆ ਲੰਘਿਆ ਜਾ ਸਾਥੋਂ, ਤੈਨੂੰ ਵੱਲ ਹੈ ਝਗੜਿਆ ਝੇੜਿਆਂ ਦਾ। ਜਿਹਦੇ ਪਿਓ ਨੇ ਕਿਹਾ ਜਾ ਲੱਗਿਆ ਤੇ ਤੈਨੂੰ ਤੇ ਬਸ ਇੱਕ ਹੀ ਤੇਰੇ ਕੋਲ ਤੇ ਇੱਕ ਹੀ ਐਕਸਪਰਟਿਜ਼ ਹੈ, ਉਹ ਹੈ ਝਗੜੇ ਝੇੜੇ ਕਰਨਾ। ਸਰਦਾਰ ਹੈ ਚੋਰ ਉਚਕਿਆਂ ਦਾ, ਸੂਆ ਬੈਠਾ ਹੈ ਸਾਹਾਂ ਪੇੜਿਆਂ ਦਾ। ਉਹ ਚੋਰ ਉਚਕਿਆਂ ਦਾ ਸਰਦਾਰ ਹੈ ਤੇ ਸੂਹਾਂ ਦਾ ਮਤਲਬ ਹੈ ਜਸੂਸ, ਸੂਹ ਲੈਣ ਵਾਲਾ। ਤੇ ਤੂੰ ਉਹ ਜਸੂਸ ਬੈਠਾ ਹੋਇਆ ਹੈ ਜਿਹੜਾ ਕਿ ਸਾਵਾਂ ਪੇੜਿਆਂ ਦਾ, ਜਿਹੜਾ ਕਿ ਤੇਰੇ ਅਗਲੇ ਚੋਰ ਨੇ ਉਹਨਾਂ ਨੂੰ ਹਾਲ ਦੱਸਣਾ ਹੈ। ਤੇ ਪੇੜਿਆਂ ਦਾ, ਪੇੜੇ ਦਾ ਮਤਲਬ ਹੁੰਦਾ ਹੈ ਰਸਤਾ। ਚੋਰ ਰਸਤਿਆਂ ਦਾ ਤੂੰ ਜਿਹੜਾ ਹੈ ਉਹਦੀ ਤੂੰ ਸੂਹ ਲਾ ਕੇ ਰੱਖਣਾ। ਤੈਨੂੰ ਵੈਰ ਹੈ ਨਾਲ ਅਣਜਾਣਿਆਂ ਦੇ। ਇਹ ਇੱਥੇ ਨੇ ਅਣਜਾਣੇ ਲਿਖੇ ਨੇ, ਲੇਕਿਨ ਬਹੁਤੀਆਂ ਥਾਵਾਂ ਤੇ ਅਣਜਾਣਿਆਂ ਦਾ ਹੈ, ਯਾਨੀ ਬੱਚਿਆਂ ਦਾ। ਤੈਨੂੰ ਵੈਰ ਹੈ ਨਾਲ ਅਣਜਾਣਿਆਂ ਦੇ ਤੇ ਵੱਲ ਹੈ ਦੱਬ ਦਬੇੜਿਆਂ ਦਾ। ਤੈਨੂੰ ਨਿਆਣਿਆਂ ਨਾਲ, ਛੋਟਿਆਂ ਨਾਲ ਦੁਸ਼ਮਣੀ ਹੈ, ਤੂੰ ਉਹਨਾਂ ਦੇ ਨਾਲ ਖਾਰ ਕਰਨਾ ਹੈ। ਤੇ ਤੈਨੂੰ ਬਸ ਇੱਕੋ ਹੀ ਗੱਲ ਆਉਂਦੀ ਹੈ ਕਿ ਤੂੰ ਝੂਠੇ ਰੋਹ ਪਾ ਕੇ ਉਹਨਾਂ ਨੂੰ ਡਰਾਉਣਾ ਹੈ। ਆਪ ਛੇੜ ਕੇ ਪਿੱਛੋਂ ਦੀ ਫਿਰ ਨਰੋਂਦੇ। ਪਹਿਲੇ ਆਪ ਨੂੰ ਛੇੜਦੇ ਨੇ ਤੇ ਫਿਰ ਜਦੋਂ ਅਗਲਾ ਕੁਛ ਜਵਾਬ ਦੇਵੇ ਤੇ ਫਿਰ ਰੋਣ ਲੱਗ ਪੈਂਦੇ ਨੇ। ਇਹੋ ਚੱਜ ਹੈ ਮਾਣੂਆਂ ਭੈੜਿਆਂ ਦਾ। ਮਤਲਬ ਇਹੋ ਹੀ ਤਰੀਕਾ ਹੈਗਾ। ਜਿਹੜੇ ਮਾਣੂ ਦਾ ਮਤਲਬ ਹੈ ਮਰਦ, ਜਿਹੜੇ ਭੈੜੇ ਮਰਦ ਹੁੰਦੇ ਨੇ ਉਹਨਾਂ ਦਾ ਇਹੋ ਹੀ ਤਰੀਕਾ ਹੁੰਦਾ ਹੈ ਕਿ ਆਪ ਪਹਿਲੇ ਛੇੜ ਲੈਂਦੇ ਨੇ ਤੇ ਫਿਰ ਜਦੋਂ ਅਗਲਾ ਕੁਛ ਕਰੇ ਤੇ ਫਿਰ ਰੋਂਦੇ ਨੇ। ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ, ਇਹੋ ਮੂਲ ਹੈ ਸਭ ਬਖੇੜਿਆਂ ਦਾ। ਵਾਰਿਸ ਸ਼ਾਹ ਅਬਲੀਸ ਜਿਹੜਾ ਕੈਦੋ ਹੈ, ਅਬਲੀਸ ਜਿਹੜਾ ਡੈਵਲ ਹੈ, ਉਹਦੀ ਸ਼ਕਲ ਹੈ। ਤੇ ਇਹੋ ਹੀ ਸਭ ਝਗੜਿਆਂ ਝੇੜਿਆਂ ਦਾ ਇਹੋ ਹੀ ਮੁੱਢ ਹੈ। ਮੈਨੂੰ ਮਾਰ ਕੇ ਉਧਣਾ ਮੁੰਝ ਕੀਤਾ, ਝੁੱਗੀ ਲਾਮ ਵਾਤੜੇ ਸਾੜਿਆ ਨੇ। ਮੈਨੂੰ ਮਾਰ ਕੇ ਉਧਣਾ ਦਾ ਮਤਲਬ ਹੈ ਜਿਵੇਂ ਉਹ ਹੁੰਦੀਆਂ ਨਾ ਆਪਣਾ ਕੁੜੀ ਦੇ ਵਿੱਚ ਮੋਲੀ ਸੁਣਿਆ ਤੁਸੀਂ? ਡਾਕਟਰ ਡੰਡਾ ਜਿਹਦੇ ਨਾਲ ਮੁੰਝ ਪਿੰਜੀ ਦੀ ਹੈ, ਜਿਹਦੇ ਨਾਲ ਕੁੱਟੀ ਦਾ ਚੀਜ਼ਾਂ। ਜੀ ਜੀ। ਮੈਨੂੰ ਮਾਰ ਕੇ ਉਧਣਾ ਦਾ ਮਤਲਬ ਹੈ ਸੋਟੇ ਡੰਡੇ। ਮੁੰਝ ਕੀਤਾ
ਇਹ ਜਿਹੜੀ ਮੁੰਝ ਹੁੰਦੀ ਹੈ ਨਾ, ਇਹ ਇੱਕ ਸਖਤ ਘਾਹ ਹੁੰਦਾ ਹੈ ਜੰਗਲੀ, ਤੇ ਉਹਨੂੰ ਕੁੱਟ ਕੇ ਤੇ ਉਹਦੀਆਂ ਰੱਸੀਆਂ ਤੇ ਰੱਸੇ ਤੇ ਫਿਰ ਆਪਣਾ ਸਾਰਾ ਕੁਝ ਬਣਾਇਆ ਜਾਂਦਾ ਹੈ। ਲੇਕਿਨ ਮੁੰਝ ਨੂੰ ਕੁੱਟਣਾ ਪੈਂਦਾ ਹੈ। ਮੈਨੂੰ ਮਾਰ ਕੇ ਉਦਣਾ ਮੁੰਝ ਕੀਤਾ, ਜੁਗੀ ਲਾਸ ਮੁਆਤੜੇ ਸਾੜਿਆ ਨਹੀਂ। ਤੇ ਮੇਰੀ ਝੁੱਗੀ ਜਿਹੜੀ ਸੀ ਨੂੰ ਉਹਨੂੰ ਵਾਤੇ ਲਾ ਕੇ ਅੱਗ ਲਾ ਕੇ ਤੁਸਾਂ ਸਾੜ ਦਿੱਤਾ। ਦੌਰ ਬਨ ਕੇ ਕੁੱਤ ਕੇ ਸਾੜ ਮੇਰੇ। ਦੌਰ ਜਿਹੜਾ ਵੱਡਾ ਪਿਆਲਾ ਸੀ ਜਿਹਦੇ ਵਿੱਚ ਭੰਗ ਘੋਟੀ ਜਾਂਦੀ ਹੈ, ਉਹ ਵੀ ਭੰਨ ਦਿੱਤਾ ਤੁਸੀਂ। ਤੇ ਕੁੱਤਕੇ ਦਾ ਮਤਲਬ ਹੈ ਛੋਟੇ ਡੰਡੇ, ਜਿਨ੍ਹਾਂ ਦੇ ਨਾਲ ਉਹ ਭੰਗ ਘੋਟੀ ਜਾਂਦੀ ਸੀ। ਕਿਉਂ ਜੁਲੀਆਂ ਫੂਕ ਕੇ ਪਾੜਿਆ ਨਹੀਂ। ਤੇ ਮੇਰੀਆਂ ਜਿਹੜੀਆਂ ਜੁਲੀਆਂ ਜਾਂ ਮੇਰੀਆਂ ਜਿਹੜੀਆਂ ਰਜ਼ਾਈਆਂ ਤਲਾਈਆਂ, ਜਿਨ੍ਹਾਂ ਨੂੰ ਪਿਉਂ ਦੇ ਲੱਗੇ ਸਨ, ਟਾਕੀਆਂ ਲੱਗੀਆਂ ਸਨ, ਉਹਨਾਂ ਨੂੰ ਤੁਸੀਂ ਪਾੜ ਦਿੱਤਾ। ਕੁੱਕੜ ਕੁੱਤਿਆਂ ਭੰਗ ਫੀਮ ਲੁੱਟੀ, ਮੇਰੀ ਬਾਉਣੀ ਚਾ ਉਜਾੜਿਆ ਜੀ। ਕੁੱਕੜ ਕੁੱਤਿਆਂ ਭੰਗ ਫੀਮ ਲੁੱਟ ਲਈ ਤੇ ਮੇਰੀ ਬਾਉਣੀ, ਮੇਰੀ ਸਲਤਨਤ, ਮੇਰੀ ਸਟੇਟ ਤੁਸੀਂ ਜਿਹੜੀ ਹੈ ਉਹ ਉਜਾੜ ਦਿੱਤੀ ਹੈ। ਤੜਵੇਲ ਧਾੜੇ ਮਾਰ ਮੁਲਕ ਲੁੱਟਣ, ਜਿਹੜੇ ਡਾਕੂਆਂ ਦੇ ਗਰੋਹ ਨੇ, ਉਹ ਤੇ ਡਾਕੇ ਮਾਰ ਕੇ ਮੁਲਕਾਂ ਨੂੰ ਲੁੱਟਦੇ ਨੇ। ਮੇਰਾ ਦੇਸ਼ ਲੁੱਟਿਆ ਇਹਨਾਂ ਲਾੜੀਆਂ ਨੇ। ਕਿ ਮੇਰਾ ਦੇਸ਼ ਜਿਹੜਾ ਹੈ ਉਹ ਇਹਨਾਂ ਲਾੜੀਆਂ, ਇਹਨਾਂ ਕੁੜੀਆਂ ਨੇ ਲੁੱਟਿਆ। ਅਗਲਾ ਬੰਦ ਸਰ ਜੀ, ਇੱਥੇ ਕਹਿੰਦੇ ਨੇ ਕਿ ਜਿਹੜਾ ਬਾਵਨੀ ਹੈਗਾ ਉਹ ਮਤਲਬ ਕਿ ਜਿੱਦਾਂ 52 ਪਿੰਡਾਂ ਦਾ ਮੇਰੀ ਜਿਹੜੀ ਜਾਗੀਰ ਹੈ ਬਾਵਨੀ। ਜਾਗੀਰ ਹੀ ਮੈਂ ਕਹਿ ਰਿਹਾ ਨਾ। ਹਾਂਜੀ, ਮੈਂ ਜਾਗੀਰ ਹੀ ਤੇ ਕਹਿ ਰਿਹਾ। ਤੇ ਆਪਣੇ ਮਤਲਬ ਕਿ ਹੀ ਇਜ਼ ਟ੍ਰਾਈਂਗ ਟੂ ਸੇ ਕਿ ਮੇਰਾ ਜਿਹੜੀ ਜਗ੍ਹਾ ਸੀ ਉਹ ਐਡੀ ਮਤਲਬ ਆਪਣੀ ਲਾਸ ਨੂੰ ਵਧਾ ਕੇ ਦੱਸ ਰਿਹਾ, ਰਾਈਟ? ਬਈ ਉਹਦੀ ਤੇ ਸਾਰੀ ਜਿਹੜੀ ਸਲਤਨਤ ਸੀ ਉਹ ਝੁੱਗੀ ਸੀ ਨਾ, ਜਿਹਦੇ ਚ ਉਹਨੇ ਆਪਣਾ ਕੁੱਕੜ ਕੁੱਤੀਆਂ ਭੰਗ ਅਫੀਮ ਰੱਖੀ ਸੀ ਜੀ ਉਹਦੀ। ਹੋਰ ਕਿਹੜੀ ਜਾਗੀਰ ਸੀ? ਜੀ ਜੀ। ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋ ਘਰੀ ਤੂੰ ਲੂਤੀਆਂ ਲਾਉਣਾ ਹੈ। ਤੂੰ ਝੂਠੀਆਂ ਸੱਚੀਆਂ ਚੁਗਲੀਆਂ ਜੋੜ ਕੇ ਤੇ ਘਰਾਂ ਦੇ ਵਿੱਚ ਤੂੰ ਵਿਸਪਰਿੰਗ ਕਰਨਾ ਹੈ। ਪਿਓ ਪੁੱਤਰਾਂ ਤੋਂ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਾੜ ਵਿਖਾਉਣਾ। ਪਿਓਾਂ ਨਾਲ ਪੁੱਤਰਾਂ ਨੂੰ ਤੇ ਧੀਆਂ ਕੋਲੋਂ ਮਾਵਾਂ ਨੂੰ ਵੱਖਰਿਆਂ ਕਰ ਦਿੰਦਾ। ਤੂੰ ਐਡਾ ਵੱਡਾ ਕਾਂਸਪੀਟੋਰ ਨੂੰ ਇੰਨਾ ਤੂੰ ਸਾਜ਼ਸ਼ੀ ਹੈ। ਤੈਨੂੰ ਬਾਣ ਹੈ ਬੁਰਾ ਕਮਾਉਣੇ ਦੀ। ਬਾਣ ਦਾ ਮਤਲਬ ਹੈ ਆਦਤ। ਤੈਨੂੰ ਬੁਰਾਈ ਕਰਨ ਦੀ ਆਦਤ ਹੈ। ਐਵੇਂ ਟੱਕਰਾਂ ਚਾਹ ਲੜਾਉਣਾ ਹੈ ਤੇ ਤੂੰ ਆਪਣੇ ਸ਼ੌਕ ਲਈ ਲੋਕਾਂ ਨੂੰ ਲੜਾ ਕੇ ਵੇਖਣਾ। ਪਰਾਂ ਜਾ ਜੱਟਾ ਪਿੱਛਾ ਛੱਡ ਸਾਡਾ, ਐਵੇਂ ਕਾਸ ਨੂੰ ਕਾਮਣਾ ਹੈ। ਜਾ ਪਿੱਛਾ ਛੱਡ ਸਾਡਾ, ਕਿਉਂ ਐਵੇਂ ਸਾਡਾ ਵਕਤ ਬਰਬਾਦ ਕਰਦਾ ਆਪਣਾ। ਮੈਨੂੰ ਹੁਣ ਤੁਸੀਂ 5 ਮਿੰਟ ਦਿਓ, ਮੈਂ ਕੁਛ ਕਾਲ ਆ ਰਹੀ ਹੈ ਮੇਰੀ, ਤੇ ਮੈਂ ਉਹ ਕਾਲ ਅਟੈਂਡ ਕਰ ਲਾ। ਪੁੱਛਣਾ ਕੀ ਕੋਈ ਜ਼ਰੂਰੀ ਗੱਲ ਤਾਂ ਨਹੀਂ ਹੈ? ਜ਼ਰੂਰ ਸਰ।
हाँ जी, हूँ एक एक बंद पढ़ लो सारे। जी डॉक्टर साहब मैं शुरू कर लूं? एक एक बंद पढ़ो, शुरू करो। जी मैं कर लूं डॉक्टर साहब। 140 ਪਾੜ ਚੁੰਨੀਆਂ ਸੁਥਨਾ ਕੁੜਤੀਆਂ ਨੂੰ ਚੱਕ ਵੱਢ ਕੇ हेलो, ਚੀਕ ਵਾਂਗੂ। मेरी आवाज नहीं आ रही? ਡਾਕਟਰ ਸਾਹਿਬ ਤੁਹਾਡੀ ਆਵਾਜ਼ ਆ ਰਹੀ ਹੈ, ਸਾਡੀ ਤੁਹਾਨੂੰ ਨਹੀਂ ਜਾ ਰਹੀ। हेलो, ਡਾਕਟਰ ਸਾਹਿਬ ਆਵਾਜ਼ ਆ ਰਹੀ ਸਾਡੀ, ਤੁਹਾਡੀ ਸਾਨੂੰ ਆ ਰਹੀ ਹੈ। आवाज नहीं आ रही? ਹੈਲੋ, ਸਭ ਨੂੰ ਆਵਾਜ਼ ਆ ਰਹੀ ਹੈ? Oh, I Ji, think when after you take a phone call, it takes the speaker off. I think Dr. Mazur needs to press something to make the sound come on. ਡਾਕਟਰ ਸਾਹਿਬ ਆਵਾਜ਼ ਆ ਰਹੀ? हेलो, ਡਾਕਟਰ ਸਾਹਿਬ ਆਵਾਜ਼ ਆ ਰਹੀ? हेलो, ਡਾਕਟਰ ਸਾਹਿਬ ਤੁਸੀਂ ਨੂੰ ਸ਼ਾਇਦ ਆਵਾਜ਼ ਆ ਰਹੀ ਹੈ, ਸਾਰਿਆਂ ਨੂੰ ਆ ਰਹੀ ਹੈ ਆਵਾਜ਼ ਸਾਨੂੰ ਤਾਂ। ਲੇਕਿਨ ਡਾਕਟਰ ਸਾਹਿਬ ਤੁਹਾਡੀ ਤੁਸੀਂ ਨਹੀਂ ਆ ਰਹੀ। ਮਿਊਟ ਨੇ, ਡਾਕਟਰ ਸਾਹਿਬ ਮਿਊਟ ਨੇ ਸ਼ਾयद। आवाज क्यों नहीं आ रही? खैर जो मैं देखना नहीं, डॉक्टर साहब म्यूट नहीं है, मैं देख रहे हैं। डॉक्टर साहब का ना कोई स्पीकर का Can you tell him, you know the speaker icon that's on the thing? If he हाँ presses but he that. can but he Hello. can't hear us. No, I'm saying if you can phone him. Yeah, Because it's probably. let me try calling him. Ted, wait. आवाज नहीं आ रही। ਡਾਕਟਰ ਸਾਹਿਬ ਤੁਸੀਂ ਨਾ ਸਪੀਕਰ ਦੁਬਾਰਾ ਦੱਬੋ, ਕਿਉਂਕਿ ਜਦੋਂ ਅਸੀਂ ਕਾਲ ਵੀ ਕੀਤੀ ਹੈ ਨਾ ਜਾਂ ਕਾਲ ਕੀਤੀ ਹੈ ਤੇ ਤੁਹਾਡਾ ਸਪੀਕਰ ਬੰਦ ਹੋ ਗਿਆ, ਸਾਨੂੰ ਤੁਹਾਡੀ ਆਵਾਜ਼ ਆ ਰਹੀ ਹੈ ਪਰ ਤੁਹਾਨੂੰ ਸਾਡੀ ਨਹੀਂ ਆ ਰਹੀ। डॉक्टर साहब वैसे डिस्कनेक्ट हो गया ना, वो दोबारा करेंगे उन कनेक्ट। अच्छा दोबारा ज्वाइन कर लो डॉक्टर साहब।